Back to News TV 84 ब्रेक तो बाद हुण असीं गलबात करांगे सरदार सुखदेव सिंह गिल जी नाल मीडिया पर्सनैलिटी फ्रॉम कैनेडा जिहड़े कि इस वेले साडे नाल फोन लाइन ते जुड़ चुके ने जी वीर जी वाहिगुरू जी का खालसा वाहिगुरू जी की फतेह। हाँ जी रीत जी थानू ते टीवी 84 जिन्ने भी दर्शक कनेडा अमेरिका जिथे जिथे भी देख रहे ने उन्हें सब नू वाहिगुरू जी का खालसा वाहिगुरू जी की फतेह। वीर जी जिस तरह 31 दसंबर 2015 यानी कि कल नू असीं साल 2015 नू अलविदा कवांगे अते नवां साल 2016 ਦੀ शुरुआत करांगे। 2015 ਦੇ ਵਿੱਚ ਸਿੱਖ ਕੌਮ ਨੇ ਪੰਜਾਬ ਦੇ ਵਿੱਚ ਅਤੇ ਬਾਹਰ ਦੇ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਵੇਖੇ ਨੇ। ਓਵਰਆਲ ਤੁਸੀਂ 2015 ਨੂੰ ਬਾਹਰ ਦੇ ਸਿੱਖ ਦੇ ਪਰਸਪੈਕਟਿਵ ਵੱਲੋਂ ਕਿਵੇਂ ਐਨਾਲਾਈਜ਼ ਕਰਦੇ ਹੋ ਇਸ ਬਾਰੇ? ਮੇਰੇ ਖਿਆਲ ਜੀ ਜਿਹੜਾ 2015 ਬਾਹਰਲੇ ਪਰਸਪੈਕਟਿਵ ਤੋਂ ਕੈਨੇਡਾ ਦੇ ਪਰਸਪੈਕਟਿਵ ਤੋਂ ਤਾਂ ਬਹੁਤ ਚੜ੍ਹਦੀ ਕਲਾ ਵਾਲਾ ਰਿਹਾ ਮੈਂ ਇਹਨੂੰ ਕਹਿ ਸਕਦਾ ਕਿਉਂਕਿ ਜਦੋਂ ਅਸੀਂ ਵੈਸੇ ਤਾਂ ਜਦੋਂ ਅਸੀਂ ਨਾਕਸ਼ੇ ਕਰਨ ਦੀ ਗੱਲ ਕਰਦੇ ਹਾਂ ਤਾਂ ਉਹ 'ਤੇ ਵੀ ਗੱਲ ਕਰਾਂਗੇ। ਕੈਨੇਡਾ ਦੇ ਵਿੱਚ ਇਸ ਸਾਲ ਥੋੜ੍ਹੀ ਜਿਹੀ ਕੈਨੇਡੀਅਨ ਪੋਲਿਟਿਕਸ 'ਤੇ ਵੀ ਗੱਲ ਕਰ ਲਈ ਕਿ ਪਹਿਲੀ ਵਾਰੀ 40 ਸਾਲਾਂ 'ਚ ਹੋਇਆ ਕਿ ਕੰਜ਼ਰਵੇਟਿਵ ਪਾਰਟੀ ਹਰਾ ਕੇ NDP ਜਿਹੜੀ ਉਹ ਅਲਬਰਟਾ ਦੇ ਵਿੱਚ ਆਈ ਹੈ ਅਤੇ 19 ਅਕਤੂਬਰ ਨੂੰ ਹੋਈਆਂ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਨੇ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ 338 ਸੀਟਾਂ 'ਚੋਂ 183 ਸੀਟਾਂ ਜਿੱਤ ਉਹਨਾਂ ਨੇ ਪ੍ਰਾਪਤ ਕੀਤੀ ਅਤੇ ਪਹਿਲੀ ਵਾਰੀ ਹੋਇਆ ਕਿ ਮੰਤਰੀ ਮੰਡਲ ਦੇ 30 ਮੰਤਰੀਆਂ 'ਚੋਂ 15 ਔਰਤਾਂ ਅਤੇ ਇਹ ਪਹਿਲੀ ਵਾਰੀ ਹੋਇਆ ਕਿ 4 ਸਿੱਖ ਮੰਤਰੀ ਲੈ ਗਏ ਜਿਨ੍ਹਾਂ ਵਿੱਚ ਡਿਫੈਂਸ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਤੇ ਸਮੇਤ ਨਵਦੀਪ ਬੈਂਸ ਤੇ ਹੋਰ ਉਹਨਾਂ ਨੂੰ ਵੀ ਲਿਆ ਗਿਆ। ਸੋ ਇਹ ਇੱਕ ਬੜੀ ਚੰਗੀ ਗੱਲ ਸੀ। ਦੂਜੇ ਪਾਸੇ ਜੇ ਅਸੀਂ ਕੈਨੇਡਾ ਦੇ ਪਰਸਪੈਕਟਿਵ ਤੋਂ ਦੇਖੀਏ ਇੱਕ ਜਿਹੜਾ ਸਾਡਾ ਫਸਟ ਨੇਸ਼ਨ ਭਾਈਚਾਰਾ ਹੈ ਓਰੀਜਨਲ ਟਰੁੱਥ ਐਂਡ ਰੈਕਨਸੀਲੀਏਸ਼ਨ ਕਮਿਸ਼ਨ ਬਿਠਾਇਆ ਗਿਆ। ਇਹਦੀ ਰਿਪੋਰਟ ਅਤੇ ਹੋਰ ਬਹੁਤ ਸਾਰੇ ਇਸ਼ੂ ਕਾਫੀ ਭਾਰੀ ਰਹੇ। ਕੈਨੇਡਾ ਦੀ ਜਿਹੜੀ ਸੀਰੀਆ ਦੇ ਰਿਫਿਊਜੀ ਕੈਨੇਡਾ ਵਿੱਚ ਨਕਾਬ ਦਾ ਇਸ਼ੂ ਬਿੱਲ C-24 ਬਿੱਲ C-51 ਬਿੱਲ C-24 ਦੀ ਗੱਲ ਕਰੀਏ ਤਾਂ ਜਿਹੜੀ ਸਿਟੀਜ਼ਨਸ਼ਿਪ ਜੇ ਕੋਈ ਬੰਦਾ ਇੱਥੇ ਤਾਂ ਬੋਰਨ ਵੀ ਆ ਤਾਂ ਉਹਦਾ ਸੰਬੰਧ ਟੈਰੋਰਿਜ਼ਮ ਨਾਲ ਉਹਦੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾ ਸਕਦੀ ਪਰ ਲਿਬਰਲ ਸਰਕਾਰ ਇਹਦੇ ਤੇ ਜਿਹੜੀ ਇਹ ਹੁਣ ਰੋਕ ਲਾਏਗੀ ਇਹ ਵੀ ਚੇਂਜ ਹੋ ਜਾਏਗਾ। ਇਹ ਕੁੱਲ ਮਿਲਾ ਕੇ ਦੇਖਿਆ ਜਾਏ ਕਾਫੀ ਵਧੀਆ ਰਿਹਾ। ਹੁਣ ਆਪਾਂ ਗੱਲ ਕਰੀਏ ਜਦੋਂ ਕੈਨੇਡਾ ਦੇ ਸਿੱਖਾਂ ਦੀ ਇਸ ਅਪ੍ਰੈਲ ਦੇ ਵਿੱਚ ਮੋਦੀ ਦੀ ਮੇਰਾ ਦੀ ਫੇਰੀ ਦੇ ਸਮੇਂ ਕਿਸ ਤਰ੍ਹਾਂ ਓਟਾਵਾ ਟੋਰਾਂਟੋ ਅਤੇ ਆਪਣੇ BC ਦੇ ਵਿੱਚ ਮੋਦੀ ਦੇ ਖਿਲਾਫ ਜਿਹੜੇ ਡੈਮੋਸਟ੍ਰੇਸ਼ਨ ਹੋਏ ਨੇ ਸਿੱਖ ਪ੍ਰੋਜੈਸਟਰ ਨੇ ਵਧੀਆ ਉਪਰਾਲਾ ਕੀਤਾ ਅਤੇ ਇਸ 'ਤੇ ਜਦੋਂ ਮੇਨ ਸਟ੍ਰੀਮ ਮੀਡੀਆ ਦੀਆਂ ਜਿਹੜੀਆਂ ਨਿਊਜ਼ ਆਈਆਂ ਸਾਡੇ ਇੱਥੇ ਨੈਸ਼ਨਲ ਪੋਸਟ ਵਰਗੇ ਵੱਡੇ ਅਖਬਾਰਾਂ ਨੇ ਉੱਚਰ ਔਰ ਸਟਾਰ ਇਹ ਬੜੀਆਂ ਹੈਡਲਾਈਨ ਬਣੀਆਂ। ਹਾਂਜੀ ਸੋ ਮੋਦੀ ਦੀ ਫੇਰੀ ਕਿਸ ਤਰ੍ਹਾਂ ਅਮਰੀਕਾ 'ਚ ਰਹੀ ਜਾਂ ਫਿਰ UK ਦੀ ਆਪਾਂ ਫੇਰੀ ਦੀ ਗੱਲ ਕਰ ਲਈਏ ਤਾਂ ਮੋਸਟ ਰੀਸੈਂਟਲੀ ਇੱਕ ਰਸ਼ੀਆ ਟੁਡੇ ਚੈਨਲ ਆ ਉਹਨਾਂ ਨੇ ਕਿਹਾ ਕਿ ਐਨ ਅਦਰ ਹਿਟਲਰ ਰਾਈਜ਼ਿੰਗ ਇਨ ਈਸਟ। ਸੋ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਮੋਦੀ ਕਰਦਾ ਫਿਰਦਾ ਸੀ ਬਾਹਰ ਪਰ ਉਹਨੂੰ ਸਿੱਖਾਂ ਨੇ ਚੈਲੰਜ ਕੀਤਾ ਅਤੇ ਨਰਿੰਦਰ ਮੋਦੀ ਨੂੰ ਉਹਦੇ 'ਤੇ ਗੁਜਰਾਤ ਵਾਲਾ ਮੁੱਦਾ ਵੀ ਉੱਠਿਆ ਵੀ ਹਾਂ ਇਹਨੇ ਉੱਥੇ ਪੰਜਾਬ ਸਿੱਖ ਜਿਹੜਾ ਆਪਣੇ ਮੁਸਲਮਾਨ ਕਮਿਊਨਿਟੀ ਦਾ ਕਤਲ ਕੀਤਾ ਸੀ। ਦੂਜੀ ਹੁਣ ਇੱਕ ਬੜੀ ਅਹਿਮ ਗੱਲ ਆ ਹਾਂਜੀ ਉਹ ਇਹ ਹੈ ਕਿ ਕੈਨੇਡਾ ਦੇ ਵਿੱਚ ਜਦੋਂ ਇੱਥੇ ਆਪਣੇ ਉੱਥੇ ਭਾਰਤ ਤੋਂ ਪੰਜਾਬ ਤੋਂ ਅਕਾਲੀ ਆਪਣਾ ਵਧੀਆ ਅਸਰ ਰਸੂਖ ਬਣਾਉਣ ਵਾਸਤੇ ਆਪਣੀ ਪਾਰਟੀ ਨੂੰ ਬਾਹਰ ਲੋਕਾਂ ਦੇ ਵਿੱਚ ਪ੍ਰਫੁੱਲਤ ਕਰਨ ਲਈ ਲਾਮਬੰਦ ਕਰਨ ਲਈ ਆਉਣੇ ਸ਼ੁਰੂ ਹੋਏ ਟੋਰਾਂਟੋ ਵਿੱਚ ਚੈਲੰਜ ਕੀਤਾ ਗਿਆ ਵੀ ਅਸੀਂ ਤਾਂ ਸਵਾਲ ਪੁੱਛਣੇ ਆ। ਸਵਾਲ ਪੁੱਛਦੇ ਗੱਲ ਗਾਹਾਂ ਵੱਧ ਗਈ ਤੇ ਉਹ ਆਪਣਾ ਡੰਡਾ ਲੈ ਕੇ ਦੌੜੇ ਕੁੱਤੇ ਖਾਣੀ ਤੋਤੇ ਖਾਣੀ ਇੱਥੋਂ ਸ਼ੁਰੂ ਹੋਈ ਟੋਰਾਂਟੋ ਤੋਂ ਫਿਰ BC ਫਿਰ ਨਿਊਯਾਰਕ। ਉਸ ਦਿਨ ਤੋਂ ਲੈ ਕੇ ਅੱਜ ਤੱਕ ਅਕਾਲੀਆਂ ਦੇ ਪੈਰ ਨਹੀਂ ਲੱਗ ਰਹੇ। ਸੋ ਆਪਾਂ ਕਈ ਵਾਰੀ ਇਹ ਸੋਚਦੇ ਵੀ ਹੋ ਕੁਛ ਨਹੀਂ ਰਿਹਾ ਮੇਰੇ ਖਿਆਲ 'ਚ ਹੋ ਬਹੁਤ ਕੁਛ ਰਿਹਾ। ਹਾਂਜੀ ਦੂਜੇ ਪਾਸੇ ਜੇ ਅਸੀਂ ਦੁਨੀਆ ਘਟਨਾਵਾਂ ਦੀ ਗੱਲਬਾਤ ਕਰੀਏ ਜਾਂ ਜਿਹੜੇ ਕੌਮ ਦੇ ਕੌਮੀ ਮੁੱਦੇ ਨੇ ਤੇ ਇੱਕ ਗੱਲ ਸਾਫ਼ ਨਜ਼ਰ ਆ ਗਈ ਆ ਬਾਹਰਲੇ ਸਿੱਖਾਂ ਨੂੰ ਵੀ ਅਤੇ ਪੰਜਾਬ ਵਿੱਚ ਬੈਠੇ ਸਿੱਖਾਂ ਜਦੋਂ ਇੱਥੇ ਉਹਨਾਂ ਨੂੰ ਚੈਲੰਜ ਕੀਤਾ ਗਿਆ ਕੌਮ ਜਥੇਦਾਰ ਇੱਥੇ ਉਹਨੂੰ ਚੈਲੰਜ ਕੀਤਾ ਗਿਆ ਵੀ ਭਾਈ ਤੁਸੀਂ ਕੰਮ ਠੀਕ ਨਹੀਂ ਕਰਦੇ ਫਿਰ ਲੋਕਾਂ ਨੇ ਵੀ ਹੌਲੀ ਪੰਜਾਬ ਵਿੱਚ ਉਹਨਾਂ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ। ਸੋ ਕਈ ਵਾਰ ਆਪਾਂ ਸੋਚਦੇ ਵੀ ਹਾਂ ਆਪਾਂ ਇੱਥੇ TV ਦੀ ਗੱਲ ਕਰ ਰਹੇ ਹਾਂ ਰੇਡੀਓ ਦੀ ਗੱਲ ਕਰ ਰਹੇ ਹਾਂ ਬਾਹਰਲੇ ਸਿੱਖਾਂ ਵਿੱਚ ਫੇਸਬੁੱਕ ਦੀ ਗੱਲ ਚੱਲਦੀ ਹੈ ਉਹ ਇਹ ਕਹਿ ਰਹੇ ਸੀ ਤਾਂ ਫੇਸਬੁੱਕ ਵਾਲੇ ਹੀ ਬੰਦੇ ਹੈਗੇ ਆ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਬਾਹਰਲੇ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ ਤਾਂ ਫਿਰ ਅਫਕੋਰਸ ਚੇਂਜ ਆਉਂਦੀ ਆ। ਕਈ ਵਾਰੀ ਆਮ ਆਦਮੀ ਪਾਰਟੀ ਨੂੰ ਲੱਗਦਾ ਵੀ ਉਹ ਬਾਹਰਲੇ ਸਿੱਖਾਂ ਤੋਂ ਬੜੀ ਜਾਂ ਬਾਹਰਲੇ ਜਿਹੜੇ ਪੰਜਾਬੀ ਨੇ ਉਹਨਾਂ ਤੋਂ ਆਸ ਰੱਖ ਸਕਦੇ ਨੇ। ਸੋ ਬਾਹਰਲੇ ਲੋਕਾਂ ਦਾ ਅਸਰ ਪੈਂਦਾ ਹਾਂਜੀ ਉਹ ਜਿਸ ਤਰੀਕੇ ਨਾਲ ਮਰਜ਼ੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਇੱਥੋਂ ਗੱਲ ਹੁੰਦੀ ਆ ਤਾਂ ਉਹਦਾ ਅਸਰ ਪੈਂਦਾ। ਦੂਜੇ ਪਾਸੇ ਆਪਾਂ 2015 'ਚ ਇਹ ਵੀ ਕਹਿ ਸਕਦੇ ਹਾਂ ਵੀ ਜੋ ਪੰਜਾਬ ਦੇ ਵਿੱਚ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿੱਚ ਆਪਣੇ ਜੋ 1984
ਦੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਜਿਹਨਾਂ ਸਿੰਘਾਂ ਸਿੰਘ ਦੀਆਂ ਸ਼ਹੀਦੀਆਂ ਦਿੱਤੀਆਂ, ਸ਼ਹੀਦੀ ਸਮਾਗਮ ਤੇ ਅਕਾਲੀਆਂ ਨੇ ਕੀ ਕੀਤਾ। ਉਸ ਤੋਂ ਬਾਅਦ ਬਰਗਾੜੀ ਦੀ ਘਟਨਾ, ਇਹ ਪਹਿਲੀ ਵਾਰੀ ਹੋਇਆ ਕਿ ਅਕਾਲੀਆਂ ਦੀ ਸਰਕਾਰ ਹੋਵੇ ਤੇ ਅਕਾਲੀਆਂ ਦੀ ਸਰਕਾਰ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀਆਂ ਸਭ ਤੋਂ ਵੱਧ ਨਿੰਦਣਯੋਗ ਘਟਨਾਵਾਂ ਉਹ ਪੰਜਾਬ ਦੀ ਧਰਤੀ ਤੋਂ ਹੋਈਆਂ, ਜਿਸ ਨੇ ਸਿੱਖਾਂ ਦੇ ਹਿਰਦੇ ਬਲੁੰਦਰੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਸ ਕਦਰ ਸੌਦਾ ਸੌਦੇ ਨੂੰ ਮਾਫ਼ ਕਰਨਾ, ਪਰ ਦੂਜੇ ਪਾਸੇ ਪੰਜਾਂ ਪਿਆਰਾਂ ਦਾ ਕੰਸੈਪਟ ਉਹ ਵੀ ਮੁੜ ਕੇ ਉਜਾਗਰ ਹੁੰਦਾ ਹੈ। ਸਰਬੱਤ ਖਾਲਸੇ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਦੋਂ ਸਿੰਘ ਇਕੱਠੇ ਹੁੰਦੇ ਨੇ 5 ਤੋਂ 7 ਲੱਖ ਦਾ ਇਕੱਠ ਹੁੰਦਾ ਹੈ, ਉਸ ਸਮੇਂ ਦੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਚੈਲੰਜ ਕਰਦਾ ਹੈ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖਦੇ ਹਾਂ, ਸੋਚਦੇ ਹਾਂ, ਵਿਚਾਰਦੇ ਹਾਂ ਕਿ ਇਹ ਜਿੰਨਾ ਕੁ ਵੀ ਹੋ ਰਿਹਾ, ਤਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਧਰਤੀ ਤੇ ਜਿਹੜੇ ਸਿੱਖ ਜਾਂ ਜਿੱਥੇ ਵੀ ਕਰ ਰਹੇ ਨੇ ਉਹ ਗੁਰੂ ਦੇ ਸਿੱਖ, ਗੁਰੂ ਦਾ ਖਾਲਸਾ ਪੰਥ ਧੰਨ ਹੈ। ਜੇ ਚਮਕੌਰ ਦੀ ਗੜੀ ਦੇ ਵਿੱਚ ਆਪਾਂ ਗੱਲ ਕਰੀਏ, ਉਸ ਸਮੇਂ ਇੱਕ ਭਰਾ ਗੁਰੂ ਸਾਹਿਬ ਜੀ ਨੂੰ ਆਪਣੀ ਹਵੇਲੀ ਦੇ ਰਿਹਾ ਸੀ, ਦੂਜਾ ਜਾ ਕੇ ਮੁਗਲਾਂ ਦੇ ਕੋਲ ਸ਼ਿਕਾਇਤ ਕਰ ਰਿਹਾ ਸੀ। ਅੱਜ ਵੀ ਅਸੀਂ ਸੋਚੀਏ ਜਾਂ ਵਿਚਾਰੀਏ, ਫਰਕ ਕੋਈ ਨਹੀਂ ਪਿਆ। ਬੇਸ਼ੱਕ 2015 ਹੈ ਜਾਂ 1675 ਜਾਂ 1704 ਦੇ ਵਿੱਚ ਜਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਸਮੇਂ ਜਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ, ਕਿਤੇ ਪਹਾੜੀ ਰਾਜਿਆਂ ਦੇ ਰੂਪ ਵਿੱਚ, ਕਿਤੇ ਮੁਗਲਾਂ ਦੇ ਰੂਪ ਵਿੱਚ, ਕਿਤੇ ਗੰਗੂ ਤੇ ਚੰਦੂ ਦੇ ਰੂਪ ਵਿੱਚ ਇਹ ਲੋਕ ਰਹੇ ਨੇ। ਅੱਜ ਵੀ ਜੇ ਉਸ ਸਮੇਂ ਚੰਗੇ ਵੀ ਸਨ ਤਾਂ ਅੱਜ ਵੀ ਚੰਗੇ ਹਨ ਤੇ ਮਾੜੇ ਵੀ ਹਨ। ਸੋ ਇਹ ਜਿਹੜੀ ਬਦੀ ਤੇ ਨੇਕੀ ਦੀ ਜੰਗ ਹੈ, ਹੱਕ ਸੱਚ ਇਨਸਾਫ ਦੀ, ਦੂਜੇ ਪਾਸੇ ਅਹੁਦੇ ਲੈਣ ਵਾਲੇ ਦੀ ਜੰਗ, ਇਹ ਅੱਜ ਵੀ ਜਾਰੀ ਹੈ ਕਿਸੇ ਨਾ ਕਿਸੇ ਰੂਪ ਵਿੱਚ। ਮੇਰੇ ਖਿਆਲ ਚ ਸਿੱਖ ਪੰਥ ਨੇ ਜੰਗ ਹਾਰਨੀ ਨਹੀਂ ਹੈ। ਗੁਰੂ ਸਾਹਿਬ ਨੇ ਸਾਨੂੰ ਫਤਿਹ ਦੀ ਬਖਸ਼ਿਸ਼ ਕੀਤੀ ਹੈ, ਸੋ ਫਤਿਹ ਸਾਡੀ ਝੋਲੀ ਚ ਪਾਉਣੀ ਹੈ। ਇਹ ਠੀਕ ਹੈ, ਕਈ ਵਾਰੀ ਸਮਾਂ ਲੱਗ ਜਾਂਦਾ, ਪਰ ਸਾਨੂੰ ਸਿਰ ਸੱਟ ਕੇ ਨਹੀਂ ਬਹਿਣਾ ਚਾਹੀਦਾ ਮੇਰੇ ਖਿਆਲ ਚ, ਕਿਸੇ ਢੰਗ ਨਾਲ ਵੀ, ਕਿਸੇ ਤਰੀਕੇ ਨਾਲ ਵੀ। ਹਾਂਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਸੀਂ ਇਹ ਤਾਂ 2015 ਨੂੰ ਐਨਲਾਈਜ਼ ਕੀਤਾ, ਹੁਣ 2016 ਤੇ ਵੀ ਤੁਹਾਡੇ ਵਿਊਜ਼ ਲੈਣੇ ਚਾਹਾਂਗੇ। ਜਿਸ ਤਰ੍ਹਾਂ 2016 ਦਾ ਵਰ੍ਹਾ ਵੀ ਆ ਰਿਹਾ 2 ਦਿਨਾਂ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਇਸ ਸਾਲ ਦੇ ਵਿੱਚ ਸਪੈਸ਼ਲੀ ਸਿੱਖਾਂ ਨੂੰ ਕੀ ਕਰਨ ਦੀ ਲੋੜ ਹੈ? ਕਿਸ ਨਿਸ਼ਾਨੇ ਵੱਲ ਸਾਨੂੰ ਪੇਸ਼ਕਦਮੀ ਕਰਨੀ ਚਾਹੀਦੀ ਹੈ? ਓਵਰਆਲ ਡਾਇਸਪੋਰਾ ਸਿੱਖਾਂ ਨੂੰ ਕੀ ਨਿਸ਼ਾਨਾ ਤਾਂ ਦੇਖੋ ਬੜਾ ਸਪਸ਼ਟ ਹੈ। ਜਿਹੜੀਆਂ ਕੌਮਾਂ ਦੇ ਕੋਲ ਰਾਜ ਹੁੰਦਾ, ਜਿਹਨਾਂ ਕੌਮਾਂ ਦੇ ਕੋਲ ਸਿਸਟਮ ਹੁੰਦਾ, ਜੇ ਹੁਣ ਅੱਜ ਰਾਜ ਇਹਨਾਂ ਦੇ ਕੋਲ ਹੈ ਤੇ ਗਾਂ ਨੂੰ ਪਰਸਨੈਲਿਟੀ ਆਫ ਜੀਅਰ ਜਿਹੜਾ ਡਿਕਲੇਅਰ ਕੀਤਾ ਗਿਆ, ਹਾਂਜੀ, ਜਦੋਂ ਰਾਜ ਹੁੰਦਾ ਫਿਰ ਗਾਈਆਂ ਦਾ ਗੋਹਾ ਵੀ ਵਿਕਦਾ, ਜਦੋਂ ਰਾਜ ਨਹੀਂ ਹੁੰਦਾ ਫਿਰ ਗਾਈਆਂ ਵੀ ਵੱਢ ਕੇ ਖਾ ਜਾਂਦੇ ਨੇ। ਸੋ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਆਪਾਂ ਸਮੇਂ ਦੀ ਗੱਲ ਕਰ ਲਈਏ, ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰੀਏ, ਸੋ ਸਾਲ ਵਿੱਚ ਅੱਜ 30 ਦਸੰਬਰ ਦਾ ਦਿਨ ਹੈ, ਕੱਲ ਨੂੰ 31 ਦਸੰਬਰ ਹੈ। ਇੱਕ ਗੱਲ ਹਰ ਸਿੱਖ ਨੂੰ ਯਾਦ ਰੱਖਣੀ ਚਾਹੀਦੀ, ਚਾਹੇ ਉਹ ਸੰਤ ਸਮਾਜ ਨਾਲ ਸੰਬੰਧਿਤ ਹੈ, ਚਾਹੇ ਕੋਈ ਅਕਾਲੀ ਹੈ ਜਾਂ ਕੋਈ ਕਾਂਗਰਸੀ ਹੈ ਜਾਂ ਕੋਈ ਕਮਿਊਨਿਸਟ ਹੈ, ਘੱਟੋ ਘੱਟ ਅਸੀਂ ਇੱਕ ਗੱਲ ਤੇ ਤਾਂ ਖੜ ਜਾਈਏ, ਸਾਲ ਵਿੱਚ 365 ਦਿਨ ਹੀ ਹੁੰਦੇ ਨੇ। ਸੋ 31 ਦਸੰਬਰ ਤੋਂ ਬਾਅਦ ਜਿਹੜਾ 365 ਦਿਨਾਂ ਤੋਂ ਬਾਅਦ ਹੀ ਸਾਲ ਚੜ੍ਹਦਾ। ਹੁਣ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਸਾਲ 354 ਜਾਂ 356 ਦਿਨ ਦੇ ਰੱਖ ਕੇ ਬਿਕਰਮੀ ਕੈਲੰਡਰ ਅਨੁਸਾਰ ਜਿਹੜੇ ਦਿਨ ਮਨਾਉਣਾ ਚਾਹੁੰਦੇ ਨੇ, ਉਹਨਾਂ ਨੂੰ ਅੱਜ ਦੇ ਦਿਨਾਂ ਤੋਂ ਕੁਝ ਸਬਕ ਸਿੱਖਣ ਦੀ ਲੋੜ ਹੈ ਕਿ ਸਾਡਾ ਆਪਣਾ ਕੈਲੰਡਰ, ਜਿਹਦਾ ਕਿ 2003 ਚ ਬਣਿਆ ਸੀ, 1 ਮਾਰਚ 1 ਚੇਤ 14 ਮਾਰਚ ਤੋਂ ਸ਼ੁਰੂ ਹੁੰਦਾ। ਸੋ 1 ਵਿਸਾਖ ਤੇ 14 ਅਪ੍ਰੈਲ ਸਾਰੀਆਂ ਡੇਟਸ ਫਿਕਸ ਕਰਤੀਆਂ ਗਈਆਂ ਸਨ। ਸਿਰਫ ਗੁਰੂ ਨਾਨਕ ਸਾਹਿਬ ਤੇ ਹੋਲਾ ਮਹੱਲਾ ਅਤੇ ਦੀਵਾਲੀ ਦੀ ਡੇਟ ਫਿਕਸ ਕਰਨ ਵਾਲੀ ਸੀ। ਸਾਨੂੰ ਉਹਨਾਂ ਤੋਂ ਛੁੱਟ ਬਾਕੀ ਸਾਰੀਆਂ 2003 ਵਾਲਾ ਨਾਨਕਸ਼ਾਹੀ ਕੈਲੰਡਰ ਅਡਾਪਟ ਕਰਨਾ ਚਾਹੀਦਾ। ਗੁਰਦੁਆਰਾ ਸਾਹਿਬ ਦੇ ਵਿੱਚ ਵੀ, ਸਾਨੂੰ ਆਪਣੇ ਘਰਾਂ ਵਿੱਚ ਵੀ। ਜਦੋਂ ਅਸੀਂ ਇਸ ਤਰ੍ਹਾਂ ਦੇ ਭੰਬਲ ਭੂਸੇ ਚ ਬਾਹਰ ਆਵਾਂਗੇ ਤਾਂ ਅਸੀਂ ਇੱਕ ਸਟੈਪ ਟੂਵਰਡ ਫਰੀਡਮ ਜ਼ਰੂਰ ਚੱਲਾਂਗੇ। ਦੂਜੀ ਗੱਲ ਇਹ ਹੈ ਕਿ ਸਾਨੂੰ ਆਪਣੇ ਮਨ ਅੰਦਰੋਂ ਗੁਲਾਮੀ ਕੱਢਣੀ ਚਾਹੀਦੀ ਹੈ। ਸੇ ਨੋ ਟੂ ਸਲੇਵਰੀ, ਸੇ ਯੈਸ ਟੂ ਫਰੀਡਮ, ਸੇ ਨੋ ਟੂ ਇਨਜਸਟਿਸ, ਜਸਟ ਟੂ ਜਸਟਿਸ। ਸੋ ਛੋਟੀਆਂ ਛੋਟੀਆਂ ਗੱਲਾਂ ਨੇ, ਜਦੋਂ ਅਸੀਂ ਇਹ ਕਹਿਣਾ ਸਿੱਖ ਲਵਾਂਗੇ ਜਾਂ ਜਦੋਂ ਅਸੀਂ ਇਹ ਗੱਲ ਆਪਣੇ ਮਨ ਵਿੱਚ ਧਾਰ ਲਵਾਂਗੇ, ਘੱਟੋ ਘੱਟ ਫਿਰ ਸਾਨੂੰ ਗਲਾਸ ਜਿਹੜਾ ਹੈ ਅੱਧਾ ਭਰਿਆ ਲੱਗਣ ਲੱਗ ਪਵੇਗਾ। ਜੇ ਅਸੀਂ ਇਹ ਸੋਚਦੇ ਹਾਂ ਕਿ 1947 ਵਿੱਚ ਕੁਝ ਨਹੀਂ ਹੋਇਆ ਜੀ, ਉਦੋਂ ਸਾਨੂੰ ਮਿਲਦਾ ਸੀ, ਲੈ ਲੈਣਾ ਚਾਹੀਦਾ ਸੀ, ਅੱਜ ਕੀ ਹੋਇਆ ਹੈ? ਅੱਜ ਵੀ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਅੱਜ ਵੀ ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਬੇਸ਼ੱਕ ਜਦੋਂ ਸਰਬੱਤ ਖਾਲਸਾ ਦਾ ਏਡਾ ਬੜਾ ਇਕੱਠ ਹੁੰਦਾ ਹੈ ਤੇ ਉੱਥੇ 5 ਤੋਂ 7 ਲੱਖ ਲੋਕਾਂ ਦਾ ਕਿਸ ਕਦਰ ਸਾਰੀਆਂ
कह लो उस समय दी पाबंदियां सरकारी जबर जुल्म का सामना करने तो बाद अगे आना। हाँ सिर्फ मैं ये नहीं कहता भी जी साड़ी जी लीडरशिप है वो बहुत घाटा ने। ऑफकोर्स लीडरशिप घाटा होंदियां ने, बंदियां दे विच इंडिविजुअल तौर पर घाटा होंदियां ने, पर जो पंथ दे कौम दे वड्डे फैसले करने होंदे ने फिर अपने आप नूं जे असीं गुरु की सिक्ख्या लैंदे जिस तरह गुरु साहब ने, शायद असीं एड्डी बड़ी कुरबानी तो नहीं कर सकते, पर घट्टो घट्ट असीं अपने हउम्मे हंकार नूं पिछे छड्ड के जिस गुरु ने साडी खातर सारा सरबंस बाढ़ के कहा होवे कि पंथ बसे मैं उजड़ा मन चाओ कनेरा। जे असीं इस नवें साल की गल करिए, दिसंबर महीने का जिहड़ा लंघ के गया हफ्ता 21 दसंबर तो 26 दसंबर तक, ये साडे सारिਆਂ वास्ते प्रेरणा स्रोत है। ये साडे सारिਆਂ वास्ते एक सिद्धांतक ली है, एक सिद्धांतक वो रास्ता है जिथे असीं चल के अपनी कौम, अपने घर की गल, अपने कौम के भविख की गल, अपने बच्चों के भविख की गल कर सकते हैं। जे असीं ये सोचते हैं कि साडी कौम दे कोल अपना घर खालिस्तान होना चाहिए, फिर सानू घट्टो घट्ट इसलिए सारे दे सारे मुद्दे छड्ड के इसी लैवल ते योगदान पाउणा चाहिए कि असीं धार्मिक मर्यादा वाले मुद्दे ते जां होर इशू ते आपस विच ही लड़ना नहीं है। असीं आपस विच ही कोई इहो जिहे काम नहीं करने जिहदे नाल साडी कौम, साडे धर्म नूं ठेस पहुंचे, जिहदे नाल साडी कौम दा जिहड़ा बन रहा खालिस्तान है ਉਹਦੇ ਵਿੱਚ कोई रुकावट आवे। क्योंकि जदों जिन्नी छेती असीं अपने कौम दी घर की प्राप्ति करांगे, जिन्नी छेती साडे कोल राज होएगा, उन्ना ही साडा भला होवेगा। जे असीं ये सोचते हैं कि सरबत दा भला, सरबत दे भले विच की कौम नहीं आउंदी। दूजी गल ये है कि सानू राजनीतिक तौर ते, धार्मिक तौर ते, पंथक तौर ते, समाजिक तौर ते जिस तरीके नाल भी कोई ना कोई आपां काम कर सकते हैं उस लैवल ते करने चाहिए। ग्राउंड लैवल ते करने चाहिए, पिंड लैवल ते करने चाहिए, घर लैवल ते करने चाहिए। क्योंकि जो जे कोई धार्मिक प्रचार वधिया कर सकता, उन्होंने धार्मिक प्रचार वधिया करते करते अपने कौम दे राजनीतिक पक्ष तो भी लोगों को उजागर कराना चाहिए। कई बारी बंदा सोचता कि असीं खालिस्तान की गल नहीं करनी, क्यों नहीं करनी है जी, क्योंकि ये साडा एक फंडामेंटल राइट है। ये ठीक है दूजा नहीं करता जां दूजियां पार्टियां वाले नहीं करते। और जिवें जस्टिस काटजू ने भी चंडीगढ़ में बोलदे कहा कि खालिस्तान की गल करना कोई क्राइम नहीं है, ये तुहाडा एक हक है। ये वक्री गल है, तुसीं कोई क्राइम नहीं करना, तुसीं कोई वायलेंस नहीं करना, कोई होर गलत काम नहीं करना, पर सब तो वड्डी घातक गल ये हुंदी है जदों असीं अपने हक की वरतों भी नहीं करते। क्योंकि वो जिहड़े लीडर ने वो तो अपने विरोधियों नूं फड़ फड़ के अंदर दे रहे हैं, इस करके अंदर दे रहे हैं क्योंकि वो उन्हां दे विरोधी ने। जिद्दां अपने गुजरात दे विच सिर्फ अपने एक पटेल उत्ते देशद्रोही दे केस पाते, इस तरह बादल ने बाहर है, पर सारा कुछ होने के बावजूद मेरे ख्याल सानू मूव फॉरवर्ड होना चाहिए। मूव फॉरवर्ड होना चाहिए सिख कौम के अपनी आज़ादी के संघर्ष वाल, क्योंकि समा जिहड़ा है वो सदा ही ठीक हुंदा आज़ादी की गल करने लई, समा कभी भी सही नहीं हुंदा गुलामी की गल करने लई। समा सदा ही चंगा हुंदा सच्चे मार्ग चलदियां उस्तत करे जहान। हाँ जी, समा सदा ही चंगा हुंदा कैंसर के रोग तो बाहर आउण लई, कह लो तंदुरुस्ती की गल करने लई। समा सदा ही चंगा हुंदा अपने आप नूं आर्थिक तौर पर खुशहाल करने लई। समा सदा ही चंगा हुंदा अपनी कौम, अपने परिवार की चढ़ती कला लई काम करने लई। हुण किहड़ा बंदा कह सकदा भी मैनूं घर नहीं चाहिए, अज नहीं चाहिए, मैं इस तरीक नूं लैणा, 5 सालां नूं लैणा, जां कोई मैं चंगा कारोबार करना मैं 10 साल तो बाद करना। बंदा कहंदा अज ही करना। जे साडा अज सही है तो साडा आउण वाला भविख भी सही होएगा, साडा इतिहास भी सही होएगा। अज ही सानू तुरना पैना, राइट नाउ तुरना पैना, क्योंकि समा किसी दी भी इंतजार नहीं करिया करदा। ते कई बारी ये आपां सोचते हैं कि शायद अज तो 20 साल बाद जे असीं कौम की गल करांगे चंगा होएगा। कई बारी बंदे सोचते हैं देखो जी आम आदमी पार्टी नूं वोट पाउण जे पा के जिताउणा चाहिए, कोई कहंदा जे असीं जे कोई श्रोमणी अकाली दल अमृतसर वाले खड़ जांदे ने वोटां दे विच तां आम आदमी दी वोट टुटणगीआं।
ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜੇ ਕਿਸੇ ਬੰਦੇ ਨੇ ਵੋਟ ਪਾਉਣ ਜਾਣਾ ਜੀ ਤਾਂ ਹੋ ਸਕਦਾ ਉੱਥੇ ਉਸ ਸਮੇਂ ਉਹ ਕਿਸੇ ਉਮੀਦਵਾਰ ਨੂੰ ਲੱਭਦਾ ਹੋਵੇ। ਵੋਟਾਂ ਵਾਲਾ ਜਿਹੜਾ ਸੈਕਸ਼ਨ ਆ ਉਹ ਵੀ ਖੁੱਲ੍ਹਾ ਹੋਣਾ ਚਾਹੀਦਾ, ਜਾਂ ਕੋਈ ਹੋਰ ਆ ਜਿਸ ਤਰੀਕੇ ਨਾਲ ਵੀ ਆਪਣੀ ਕੌਮ ਦਾ ਘਰ ਬਣਦਾ। ਮੇਰੇ ਖਿਆਲ ਸਾਨੂੰ ਸਾਡੇ ਕਦਮਾਂ ਵਿੱਚ, ਸਾਡੀ ਸੋਚ ਦੇ ਵਿੱਚ, ਸਾਡੀ ਥਾਟ ਦੇ ਵਿੱਚ, ਪ੍ਰੋਸੈਸ ਦੇ ਵਿੱਚ ਤੇਜ਼ੀ ਆਉਣੀ ਚਾਹੀਦੀ ਹੈ। ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਜਿਹੜਾ ਦਰਸ਼ਕਾਂ ਦੇ ਨਾਲ TV 84 ਰਾਹੀਂ ਸਾਂਝ ਪਾਉਣ ਦਾ ਮੌਕਾ ਦਿੱਤਾ। ਤੇ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਆਪਣੇ ਮੀਡੀਆ ਨੂੰ ਵੀ ਪ੍ਰਫੁੱਲਿਤ ਕਰੀਏ, ਸੋ ਬਹੁਤ ਕੁਝ ਕਰਨ ਦੀ ਲੋੜ ਹੈ, ਤੇ ਪਰ ਜਿੱਥੇ ਜਿੱਥੇ ਕੋਈ ਕਰ ਸਕਦਾ ਉੱਥੇ ਤੱਕ ਕਰਦੇ ਰਹਿਣਾ ਚਾਹੀਦਾ। ਹਾਂਜੀ ਬਿਲਕੁਲ ਬਿਲਕੁਲ ਵੀਰ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ 2015 ਨੂੰ ਵੀ ਪੂਰੀ ਚੰਗੀ ਤਰ੍ਹਾਂ ਐਨਾਲਾਈਜ਼ ਕੀਤਾ ਅਤੇ 2016 ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਸ ਡਾਇਰੈਕਸ਼ਨ ਵੱਲ ਜਾਣ ਦੀ ਲੋੜ ਹੈ। ਤੇ ਇੱਕ ਗੱਲ ਹੋਰ ਕਰਾਂ, ਸਾਨੂੰ ਜਦੋਂ ਆਪਾਂ ਗੁਰਦੁਆਰਾ ਸਾਹਿਬ ਵਿੱਚ ਕੱਲ ਨੂੰ ਨਵਾਂ ਸਾਲ ਚੜਾਉਣ ਜਾਣਾ, ਤੁਸੀਂ ਬੇਸ਼ੱਕ ਲਿਖ ਕੇ ਅਰਦਾਸ ਕਰਾਓ ਜਾਂ ਜਾ ਕੇ ਜਿਹੜੇ ਆਪਣੇ ਜਿਹੜੇ ਅਰਦਾਸ ਕਰਨ ਵਾਲੇ ਸਿੰਘ ਨੇ ਉਹਨਾਂ ਕੋਲ ਅਰਦਾਸ ਕਰਾਓ ਕਿ ਸਾਡੀ ਕੌਮ ਤੇ ਪੰਥ ਨੂੰ ਚੜ੍ਹਦੀ ਕਲਾ ਬਖਸ਼ ਵਾਹਿਗੁਰੂ, ਤੇ ਸਾਡੀ ਕੌਮ ਦਾ ਘਰ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਜਦੋਂ ਆਪਾਂ ਅਰਦਾਸ ਕਰਾਂਗੇ ਸੰਗਤੀ ਰੂਪ ਵਿੱਚ ਤਾਂ ਹੋਰ ਛੇਤੀ ਆਪਣਾ ਜਿਹੜਾ ਕਾਰਜ ਹੋ ਸਕਦਾ। ਜੀ ਬਿਲਕੁਲ ਬਿਲਕੁਲ ਵੀ ਜੀ, ਹੁਣ ਤੁਹਾਡੇ ਕੋਲ ਧੰਨਵਾਦ, ਤੁਹਾਡੇ ਕੋਲ ਇਜਾਜ਼ਤ ਲੈਣੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਵੀਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।